ਬਈ ਸਮਝ ਨਹੀਂ ਆਂਦਾ ਇਹ ਸਭ, ਪਰ ਫਿਰ ਵੀ ਦੱਸੋ ਤੇ ਸਹੀ। ਸ਼ੁਕਰੀਆ ਅੰਮੀ, ਤੁਸੀਂ ਮਾੜੀ ਆਖਰੀ ਉਮੀਦ ਹੋ। ਨਾ ਭਾਈ, ਸਮਝ ਵਿੱਚ ਮੇਰੀ ਕੁਝ ਆਂਦਾ ਹੀ ਨਹੀਂ। ਫਿਰ ਤੂੰ ਮੇਰੇ ਕੋਲੋਂ ਪੁੱਛਨੇ ਬਹਿ ਜੁਲਸੇ ਹਰ ਤਰ੍ਹਾਂ ਦੇ ਸਵਾਲ। ਤੁਸੀਂ ਵੀ ਤੇ ਪੁੱਛਦੇ ਹੋ ਤੇ ਫਿਰ ਮੇਰੇ ਕੋਲ ਵੀ ਪੁੱਛਣਾ ਪੈਂਦਾ ਹੈ ਜਵਾਬ ਦੇਣ ਦੇ ਵਾਸਤੇ। ਅੰਮੀ ਕੱਲ ਮਾੜਾ ਟੈਸਟ ਹੈ, ਤੁਸੀਂ ਤਿਆਰੀ ਨਹੀਂ ਕਰਵਾਸੋ ਤੇ ਫਿਰ ਕੌਣ ਕਰਵਾਸੀ? ਬਈ ਅਸਾਂ ਥੋੜੀ ਆਖਿਆ ਆ ਤੁਦਾਂ ਵਕਾਲਤ ਪੜ੍ਹਨੇ ਦਾ। ਲੱਗਦਾ ਹੈ ਦਾਖਲਾ ਤੁਦ ਕਹਿੰਦਾ ਹੈ ਤੇ ਪੜ੍ਹ ਅਸੀਂ ਰਹੇ ਹਾਂ। ਅੱਛਾ ਅੰਮੀ, ਇਸ ਬਾਰ ਸਿਰਫ ਤੁਸੀਂ ਸੁਣਿਆ ਵੇ, ਕੋਈ ਡਿਸਕਸ਼ਨ ਨਾ ਹੋਸੀ। ਮਾੜਾ ਵਾਦਾ ਹੈ, ਇਤਨਾ ਤੇ ਕਰ ਸਕਦੇ ਹੋ ਨਾ ਤੁਸੀਂ। ਅੱਛਾ ਤੇ ਫਿਰ ਠੀਕ ਹੈ। ਤੇ ਮੈਡਮ ਸਭਾ ਸਾਨੂੰ ਦੱਸਿਆ ਹੈ ਕਿ ਬੀਵੀ ਜ਼ਵੀਉਲ ਫਰੂਜ਼ ਦੇ ਜ਼ਿਮਰੇ ਚ ਆਂਦੀ ਹੈ। ਇਹ ਜ਼ਵੀਉਲ ਫਰੂਜ਼ ਕੀ ਹੁੰਦਾ ਹੈ? ਹੁਣ ਤੁਸੀਂ ਖੁਦ ਸਵਾਲ ਪੁੱਛ ਰਹੇ ਹੋ। ਤੂੰ ਹੀ ਤੇ ਆਖਿਆ ਆ ਤੇਰੀ ਤਿਆਰੀ ਕਰਵਾਵਾਂ। ਸੁੰਨੀ ਕਾਨੂੰਨ ਦੇ ਹਿਸਾਬ ਨਾਲ ਵਿਰਾਸਤ ਵਿੱਚ ਹੱਕਦਾਰ ਦੀ 3 ਕਿਸਮਾਂ ਨੇ। ਪਹਿਲਾ ਜ਼ਵੀਉਲ ਫਰੂਜ਼, ਜਿਨ੍ਹਾਂ ਦੇ ਹਿੱਸੇ ਮੁਕਰਰ ਹੁੰਦੇ ਨੇ, ਹੋਰ ਉਹਨਾਂ ਦਾ ਹੱਕ ਕੋਈ ਨਹੀਂ ਛਿਨ ਸਕਦਾ। ਤੇ ਦੂਜਾ ਜ਼ਵੀਉਲ ਅਸਬਾਤ, ਜੋ ਬਾਕੀ ਬਚੀ ਹੋਈ ਵਿਰਾਸਤ ਦੇ ਹੱਕਦਾਰ ਹੁੰਦੇ ਨੇ। ਤੇ ਤੀਜਾ ਜ਼ਵੀਉਲ ਅਰਹਾਮ, ਯਾਨੀ ਦੂਰ ਦੇ ਰਿਸ਼ਤੇਦਾਰ। ਆਮ ਤੌਰ ਤੇ ਰਿਸ਼ਤੇਦਾਰ ਜਾਂ ਬਰਾਦਰੀ ਦੇ ਲੋਕਾਂ ਕੋ ਤਰਕੇ 'ਚ ਹਿੱਸਾ ਨਹੀਂ ਦਿੰਦੇ ਹੁੰਦੇ। ਇਹ ਸਿਰਫ ਜ਼ਵੀਉਲ ਫਰੂਜ਼ ਹੋਰ ਅਸਬਾਤ ਦੀ ਗੈਰ ਮੌਜੂਦਗੀ ਵਿੱਚ ਵਿਰਾਸਤ ਦੇ ਹਿੱਸੇਦਾਰ ਬੰਦੇ ਨੇ। ਗੈਰ ਮੌਜੂਦਗੀ ਯਾਨੀ ਜਿਸ ਤਰ੍ਹਾਂ ਰਫਾ ਭਾਈ ਦੁਬਈ ਸੇ ਜਿਸ ਵਕਤ ਉਹਨਾਂ ਦੇ ਪਿਓ ਦਾ ਇੰਤਕਾਲ ਹੋਇਆ ਆ ਔਰ ਉਹਨਾਂ ਦੇ ਭਰਾਵਾਂ ਉਹਨਾਂ ਦੀ ਜਾਇਦਾਦ ਦਾ ਹਿੱਸਾ ਖਾ ਕਿਦਾ ਆ, ਹੈ ਨਾ? ਉਹ ਨਹੀਂ, ਯਾਨੀ ਤਰਕੇ 'ਚ ਸਾਰਿਆਂ ਤੋਂ ਪਹਿਲਾ ਹੱਕ ਜ਼ਵੀਉਲ ਫਰੂਜ਼ ਦਾ ਹੈ। ਔਲਾਦ ਦੇ ਇਲਾਵਾ ਵੀ ਕੋਈ ਹੱਕਦਾਰ ਹੈ ਉਹਦਾ? ਬਿਲਕੁਲ। ਇਹਨਾਂ ਕੁੱਲ ਤਾਦਾਦ 12 ਹੈ, ਜਿਨ੍ਹਾਂ 'ਚ 4 ਮਰਦ ਤੇ 8 ਔਰਤਾਂ ਨੇ। ਸਬਰ ਕਰੋ, ਮੈਂ ਆਪਣੀ ਕਾਪੀ 'ਚ ਸਾਰਾ ਲਿਖਿਆ ਹੈ। ਮਰਦ ਸ਼ੋਹਰ, ਪਿਓ, ਦਾਦਾ ਜਾਂ ਨਾਨਾ ਔਰ ਮਾਦਰੀ ਭਰਾ ਹੈ। ਮਾਦਰੀ ਭਰਾ? ਔਰਤਾਂ 'ਚ ਬੀਵੀ, ਮਾਂ, ਨਾਨੀ, ਦਾਦੀ ਜਾਂ ਧੀ, ਧੀ ਦੀ ਧੀ, ਸਗੀ ਭੈਣ, ਪਿਦਰੀ ਭੈਣ ਤੇ ਮਾਦਰੀ ਭੈਣ। ਇਹ ਮਾਦਰੀ ਪਿਦਰੀ ਭੈਣ ਭਰਾ ਕਿਆ ਮਤਲਬ? ਕੀ ਮਤਲਬ? ਇਹ ਦੇਖੋ, ਮਾਦਰੀ ਪਿਦਰੀ ਭੈਣ ਭਰਾ ਕਿਆ ਮਤਲਬ? ਕੋਈ ਤੁਦਾਂ ਆਖਸੀ ਕਿ ਤੂੰ ਮੇਰੀ ਬੇਟੀ ਹੈ ਤੇ ਤੂੰ ਆਖਸੇ ਕਿ ਤੂੰ ਮਾਦਰੀ ਬੇਟੀ ਹੈ। ਅਗਰ 2 ਭੈਣ ਭਰਾ 2 ਅਲੱਗ ਮਾਂ ਪਿਓ ਤੇ ਹੁੰਦੇ ਤੇ ਕਾਨੂੰਨ ਇਸ ਗੱਲ ਨੂੰ ਵਾਜ਼ੇ ਕਰ ਦਿੰਦਾ ਹੈ। ਅਰੇ ਤੇ ਫਿਰ ਸੁਤੇਲਾ ਆਖ ਛੋੜੋ। ਕਿਸ ਪਾਸੇ ਤੋਂ, ਮਾਂ ਦੀ ਤਰਫੋਂ ਜਾਂ ਪਿਓ ਦੀ ਤਰਫੋਂ? ਹਾਂ, ਪਰ ਇਹ ਬੇਟੀ ਦੀ ਬੇਟੀ ਤੇ ਜ਼ਿਆਦਾ ਹੈ ਨਾ, ਦੋਤਰੀ ਤੇ ਕਹਿ ਸਕਦੇ ਹੈ ਨਾ। ਅੱਛਾ, ਤੇ ਕਾਨੂੰਨ ਇਹ ਦੱਸਦਾ ਹੈ ਕਿ ਇਹਨਾਂ ਸਾਰੀਆਂ ਔਰਤਾਂ ਕਿਤਨਾ ਹਿੱਸਾ ਮਿਲਸੀ, ਠੀਕ ਹੈ ਨਾ? ਜੀ, ਵਿਰਾਸਤ 'ਚ ਮੁਖਤਲਿਫ ਔਰਤਾਂ ਦੇ ਮੁਖਤਲਿਫ ਹਿੱਸੇ ਹੁੰਦੇ ਨੇ। ਇੱਕ ਸੈਕਿੰਡ, ਮੈਂ ਸਾਰਾ ਕੁਝ ਲਿਖਿਆ ਵੀ ਹੈ ਤੇ ਮੈਂ ਸਾਰਾ ਕੁਝ ਯਾਦ ਵੀ ਕੀਤਾ ਹੈ। ਤੁਸਾਂ ਕੋ ਸਮਝਾਵਾਂ? ਹਾਂ। ਅਗਰ ਅਸੀਂ ਸਿਰਫ ਔਰਤਾਂ ਦੇ ਹਿੱਸੇ ਦੀ ਗੱਲ ਕਰਾਂ ਤੇ ਗੱਲ ਸਮਝਣੀ ਆਸਾਨ ਹੋਸੀ। ਫਰਜ਼ ਕਰੋ ਮਰਹੂਮ ਦੀ ਇੱਕ ਬੀਵੀ, ਮਾਂ, 2 ਭੈਣਾਂ ਹੋਰ 2 ਧੀਆਂ ਨੇ, ਤੋ ਬੀਵੀ ਦਾ ਹਿੱਸਾ 1/8 ਹੋਸੀ, ਮਾਂ ਦਾ ਹਿੱਸਾ 1/6 ਹੋਸੀ। ਮਰਹੂਮ ਦੀ 2 ਧੀਆਂ ਨੇ ਤੇ ਉਹਨਾਂ ਦਾ ਹਿੱਸਾ 2/3 ਦੋਵਾਂ ਵਿੱਚ ਬਰਾਬਰ ਤਕਸੀਮ ਹੋਸੀ। ਤੁਸਾਂ ਕੋ ਸਮਝ ਆ ਰਿਹਾ ਹੈ? ਹਾਂ, ਹੁਣ ਤੱਕ ਤੇ ਸਭ ਸਮਝ ਆਂਦਾ ਪਿਆ ਹੈ। ਹੁਣ ਰਹਿ ਗਈਆਂ ਨੇ 2 ਭੈਣਾਂ। ਜਦੋਂ ਤੱਕ ਮਰਹੂਮ ਦੀ ਔਲਾਦ ਮੌਜੂਦ ਹੈ, ਭੈਣਾਂ ਦਾ ਕੋਈ ਹਿੱਸਾ ਨਹੀਂ ਬਣਦਾ। ਉਹਨਾਂ ਕੀ ਹਿੱਸਾ ਸਿਰਫ ਇਸ ਸੂਰਤ ਵਿੱਚ ਮਿਲ ਸਕਦਾ ਹੈ ਕਿ ਮਰਹੂਮ ਦੀ ਕੋਈ ਔਲਾਦ ਨਾ ਹੋਵੇ, ਤੇ ਫਿਰ ਜਾਇਦਾਦ ਵਿੱਚ 2/3 ਹਿੱਸਾ ਉਨ ਭੈਣਾਂ ਵਿੱਚ ਬਰਾਬਰ ਤਕਸੀਮ ਹੋਸੀ। ਅੱਛਾ, ਤੇ ਫਿਰ ਮੁਤਵਫੀ ਦੀ ਔਲਾਦ ਨਹੀਂ ਹੈ ਤੇ ਫਿਰ ਬਾਕੀ ਹੱਕਦਾਰਾਂ ਦਾ ਹਿੱਸਾ ਵੱਧ ਸੀ ਜਾਂ ਕਮ ਹੋ ਸੀ? ਜੀ, ਉਹ ਬੜਸੀ। ਔਲਾਦ ਨਾ ਹੋਣ ਦੀ ਸੂਰਤ ਵਿੱਚ ਬੀਵੀ ਦਾ ਹਿੱਸਾ 1/4 ਹੋਸੀ, ਮਾਂ ਦਾ ਹਿੱਸਾ 1/3 ਹੋਸੀ। ਭੈਣਾਂ ਵਿੱਚ ਵੀ ਪਿਦਰੀ ਤੇ ਮਾਦਰੀ ਭੈਣ ਦਾ ਹਿੱਸਾ ਮੁਖਤਲਿਫ ਹੋਸੀ। ਜਿਹੜਾ ਇੱਕ ਪਿਦਰੀ ਭੈਣ ਜਾਂ ਸਗੀ ਭੈਣ ਹੈ ਤੇ ਵਿਰਾਸਤ ਦਾ ਆਧਾ ਹਿੱਸਾ ਮਿਲਸੀ। एक तो जायद हैं तो 2/3 हिस्सा सारी भैणां विच बराबर तकसीम होसी। एक मादरी या सुतेली भैण है ते 1/6 हिस्सा मिलसी। एक तो ज्यादा भैणां हैं ते 1/3 हिस्सा सारी भैणां विच बराबर तकसीम होसी। ਤੇ ਫਿਰ ਪਿਦਰੀ ਮਾਦਰੀ ਭੈਣਾਂ ਦਾ ਕੁਛ ਵਕਤ ਬਣਦਾ ਹੈ ਜਦੋਂ ਮਰਹੂਮ ਦੀ ਕੋਈ ਔਲਾਦ ਨਾ ਹੋਏ, ਹੈ ਨਾ? जी बिल्कुल, और ये ज़वीउल फुरूज़ विच शामिल है।
ਅਗਰ ਮਰਹੂਮ ਦੇ ਵਾਲਦੈਨ ਫੌਤ ਹੋ ਚੁੱਕੇ ਹਨ, ਜ਼ਵੀਉਲ ਅਸਬਾਤ ਵਿੱਚ ਸ਼ਾਮਿਲ ਅਫਰਾਦ ਨਾਨੀ ਜਾਂ ਦਾਦੀ ਹਯਾਤ ਹਨ ਤੇ ਉਹਨਾਂ ਕੋ ਜਾਇਦਾਦ ਵਿੱਚ 1/6 ਹਿੱਸਾ ਮਿਲ ਸੀ। ਹੋਰ ਅਗਰ ਪੁੱਤਰ ਦੀ ਧੀ ਹੋਵੇ ਹੋਰ ਪੁੱਤਰ ਵਫਾਤ ਹੈ ਤੇ ਧੀ ਨੂੰ ਜਾਇਦਾਦ ਦਾ ਆਧਾ ਹਿੱਸਾ ਮਿਲ ਸੀ। ਹੋਰ ਅਗਰ ਇੱਕ ਤੋਂ ਜ਼ਿਆਦਾ ਧੀ ਹੋਵੇ ਤੇ 2/3 ਹਿੱਸਾ ਸਾਰੀ ਧੀਆਂ ਵਿੱਚ ਬਰਾਬਰ ਤਕਸੀਮ ਹੋ ਸੀ। ਅਗਰ ਮਰਹੂਮ ਦਾ ਪੁੱਤਰ ਹੋਵੇ ਤੇ ਫਿਰ ਬਾਕੀ ਭੈਣਾਂ ਕਿਤਨਾ ਹਿੱਸਾ ਮਿਲ ਸੀ? ਅਗਰ ਪੁੱਤਰ ਹੈ ਤੇ ਧੀਆਂ ਕੋ ਪੁੱਤਰ ਦੇ ਹਿੱਸੇ ਦਾ ਅੱਧਾ ਹਿੱਸਾ ਮਿਲ ਸੀ। ਮਗਰ ਇਹ ਸ਼ਮੂ ਖਾਲਾ ਜਿਹੜੀ ਪਿਛਲੀ ਗਲੀ 'ਚ ਰਹਿੰਦੇ ਨੇ, ਪਤਾ ਏ ਉਹਨਾਂ ਦਾ ਭਰਾ ਉਹਨਾਂ ਦਾ ਹਿੱਸਾ ਖਾ ਗਿਆ ਆ। ਹੁਣ ਦੱਸ ਉਹਨਾਂ ਕੀ ਕਰਨਾ ਚਾਹੀਦਾ ਆ? ਉਹਨਾਂ ਕੋ ਕਾਨੂੰਨ ਦਾ ਸਹਾਰਾ ਕਰਨਾ ਚਾਹੀਏ ਹੋਰ ਆਪਣੀ ਅਰਜ਼ੀ ਕੋਰਟ ਵਿੱਚ ਪੇਸ਼ ਕਰਨੀ ਚਾਹੀਦੀ ਹੈ। ਉਹ ਮਨਕੂਲਾ ਤੇ ਗੈਰ ਮਨਕੂਲਾ ਜਾਇਦਾਦ ਵਿੱਚ ਆਪਣੇ ਹੱਕ ਦੇ ਵਾਸਤੇ ਇੱਕ ਮੁਸ਼ਤਰਕਾ ਅਰਜ਼ੀ ਵੀ ਦਾਖਲ ਕਰ ਸਕਦੀ ਹੈ, ਲੇਕਿਨ ਇਸ ਤੋਂ ਜ਼ਿਆਦਾ ਮਾਲੂਮਾਤ ਮੈਂ ਸਭਾ ਦੇ ਸਕਦੀ ਹਾਂ। ਇਹ ਕਿਤਨੀ ਅਜੀਬ ਜੀ ਗੱਲ ਏ, ਇਹ ਤੇ ਅਸਾਂ ਪਤਾ ਹੀ ਨਹੀਂ ਆ। ਅਨੀਕਾ ਪੁੱਤਰ, ਜੇ ਮਹੱਲੇ 'ਚ ਮੈਂ ਚਾਹ ਦਾ ਇਤਮਾਮ ਕਰਾਂ ਫਿਰ ਤੂੰ ਸਾਰੀਆਂ ਗੱਲਾਂ ਸਮਝਾ ਛੋੜ ਸੇ। ਜੀ ਕੀ ਨਾ, ਬਲਕਿ ਮੈਂ ਮਿਸ ਸਭਾ ਕੋ ਵੀ ਦਾਵਤ ਦੇ ਦੇਸਾਂ। ਜ਼ਬਰਦਸਤ, ਚੰਗਾ ਹੈ ਮੁਹੱਲੇ ਦੀਆਂ ਔਰਤਾਂ ਵੀ ਸਾਰੇ ਹਕੂਕ ਪਤਾ ਚੱਲ ਸਣ। ਚਲੋ ਹੁਣ ਮੈਂ ਜੁਲਦੀ ਹਾਂ, ਲੇਕਿਨ ਅਗਲੇ ਹਫਤੇ ਅਸੀਂ ਆਪਣੀ ਮਹਿਫਿਲ ਰੱਖਸਾਂ, ਠੀਕ ਹੈ ਨਾ? ਜੀ ਠੀਕ ਹੈ। ਅੱਛਾ, ਇੱਕ ਹੋਰ ਗੱਲ, ਇਸ ਸਭਾ ਸੰਦ ਅਸਾਂ ਕੋ ਸਿੰਧ ਲੀਗਲ ਐਡਵਾਈਜ਼ਰੀ ਦਾ ਨੰਬਰ ਵੀ ਦਿੱਤਾ ਹੈ, ਜਿੱਤੇ ਵਿਰਾਸਤੀ ਹਕੂਕ ਦੇ ਮੁਤਾਬਿਕ ਮਜ਼ੀਦ ਮਾਲੂਮਾਤ ਵਾਸਤੇ ਰਾਬਤਾ ਵੀ ਕਰ ਸਕਦੇ ਹਾਂ। ਇਹ ਤੁਸੀਂ ਨੋਟ ਕਰੀ ਕਿ ਨੂੰ 0800700806। ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ ਸਿੰਧ ਗਵਰਨਮੈਂਟ ਲਾਅ ਡਿਪਾਰਟਮੈਂਟ ਨਾਲ ਸ਼ਰਾਕਤ ਦੇ ਚਲਾਇਆ ਜਾਂਦਾ ਹੈ। ਵਿਰਾਸਤੀ ਹਕੂਕ ਕੇ ਹਵਾਲੇ ਸਾਨ ਮੁਫਤ ਕਾਨੂੰਨੀ ਮਸ਼ਵਰੇ ਲਈ ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ 0800700806 ਤੋਂ ਕਾਲ ਕਰੋ।